बिस्मिल्लाहिर्रहमानिर्रहीम। शुरू अल्लाह के नाम से जो बड़ा मेहरबान निहायत रहम वाला है। पंज दरियावां दी यह धरती जद अपना सीना खोलदी ਏ ते सोने वर्गियां फसलां पुंगरदियां ने, शेरां वर्गे सूरमे जमदे ने। हुण भी जदों मां बोली नूं सन लाउण वाले हर पासे आण खलोते ते रावी दी रीत नूं टोरदियां एक इहो जिहा राठ जमिया जिस ਇਹਦੀ इज्जत बचा ते वधा लई आप दा सारा कुछ वार दिता। किहड़ा पंजाबी है ਜਿਹੜਾ वाकिफ नहीं है इस नां तो? जी हाँ, कस्वर भट्ट ਉਹ ਰਾਠ ਹੈ ਜਿਸ ਰੀਤ ਨਿਭਾਈ ਜਿਸ ਮੁੱਢ ਬਣਿਆ ਮਾਂ ਬੋਲੀ ਨੂੰ ਬਚਾਉਣ ਦਾ। ਕਸਵਰ ਮੁਬਾਰਕ ਭੱਟ ਹੋਰਾਂ ਦਾ ਜੰਮਣ 21 ਅਪ੍ਰੈਲ 1961 ਮਹੱਲਾ ਈਦਗਾਹ ਸਾਹੀਵਾਲ ਵਿੱਚ ਮੁਬਾਰਕ ਹੁਸੈਨ ਭੱਟ ਖੁਰਸ਼ੀਦ ਬੇਗਮ ਹੋਰਾਂ ਦੇ ਘਰ ਹੋਇਆ। ਕਸਵਰ ਭੱਟ ਹੋਰਾਂ ਦੀਆਂ 5 ਭੈਣਾਂ ਤੇ 4 ਭਰਾ ਨੇ। ਕਸਵਰ ਭੱਟ ਹੋਰਾਂ ਜਦੋਂ ਹੋਸ਼ ਸੰਭੀ ਉਹਨਾਂ ਦੇ ਆਲੇ ਦੁਆਲੇ ਮਜ਼ਹਬੀ ਅਤੇ ਇਲਮੀ ਮਾਹੌਲ ਸੀ। ਐਸੇ ਘਰ ਵਿੱਚ ਇੱਕ ਸੋਹਣਾ ਕਲਾਕਾਰ ਵੀ ਜੰਮਿਆ ਜਿਸ ਦਾ ਨਾਮ ਮੁਕੱਦਸ ਭੱਟ ਹੈ। ਮੁਕੱਦਸ ਭੱਟ ਬੜੇ ਸੋਹਣੇ ਮੁਸੱਵਿਰ ਨੇ ਤੇ ਕ੍ਰਿਕਟ ਦੇ ਮਾਇਆਨਾਜ਼ ਖਿਡਾਰੀ ਵੀ ਰਹਿ ਚੁੱਕੇ ਨੇ। ਪੰਜਾਬ ਲੋਕ ਲਹਿਰ ਵੱਲੋਂ ਛਾਪੇ ਚੜੇ ਰਿਸਾਲਿਆਂ ਤੇ ਕਿਤਾਬਾਂ ਦੇ ਟਾਈਟਲ ਮੁਕੱਦਸ ਭੱਟ ਹੋਰਾਂ ਦੇ ਬਣੇ ਹੋਏ ਨੇ। ਕਸਵਰ ਭੱਟ ਹੋਰਾਂ ਆਪਣੀ ਮੁੱਢਲੀ ਤਾਲੀਮ ਗਵਰਨਮੈਂਟ ਪ੍ਰਾਇਮਰੀ ਸਕੂਲ F ਬ੍ਰਾਂਚ ਅਲ ਮਸ਼ਹੂਰ ਅੱਡੇ ਵਾਲੇ ਸਕੂਲੋਂ ਹਾਸਲ ਕੀਤੀ। ਘਰ ਵਿੱਚ ਅਦਬੀ ਤੇ ਇਲਮੀ ਮਾਹੌਲ ਹੋਣ ਪਾਰੋਂ 5ਵੀਂ ਦੇ ਵਜ਼ੀਫੇ ਦੇ ਇਮਤਿਹਾਨ ਵਿੱਚ ਪੂਰੇ ਸਾਹੀਵਾਲ ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ ਤੇ ਆਏ। ਇਹ ਖਬਰ ਉਸ ਵੇਲੇ ਨਵਾਏ ਵਕਤ ਨੇ ਛਾਪੀ ਸੀ। ਪ੍ਰਾਇਮਰੀ ਤੋਂ ਬਾਅਦ ਗਵਰਨਮੈਂਟ ਹਾਈ ਸਕੂਲ ਦੇ ਦਾਖਲਾ ਇਮਤਿਹਾਨ ਵਿੱਚ ਵੀ ਸਭ ਤੋਂ ਬਹੁਤੇ ਨੰਬਰ ਲੈ ਕੇ ਪਹਿਲੇ ਨੰਬਰ ਤੇ ਆਏ। ਗਵਰਨਮੈਂਟ ਹਾਈ ਸਕੂਲ ਸਾਹੀਵਾਲ ਵਿੱਚ ਅਦਬੀ ਤੇ ਤਕਰੀਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਸਕੂਲ ਦੀ ਕ੍ਰਿਕਟ ਟੀਮ ਦੇ ਖਿਡਾਰੀ ਵੀ ਸਨ। ਜਦ ਮੈਟ੍ਰਿਕ ਚੰਗੇ ਨੰਬਰਾਂ ਨਾਲ ਪਾਸ ਕਰਕੇ ਗਵਰਨਮੈਂਟ ਕਾਲਜ ਸਾਹੀਵਾਲ ਪੜ੍ਹੇ ਤਾਂ ਅਦਬ ਤੇ ਸਿਆਸਤ ਦਾ ਇੱਕ ਵੱਡਾ ਮੈਦਾਨ ਉਹਨਾਂ ਲਈ ਤਿਆਰ ਸੀ। ਉਦੋਂ ਕਸਵਰ ਭੱਟ ਉਰਦੂ ਸ਼ਾਇਰੀ ਕਰਦੇ ਸਨ। ਆਪਣੀਆਂ ਸੋਚਾਂ ਤੇ ਸੁਪਨਿਆਂ ਨੂੰ ਤੋੜ ਚਾੜਨ ਲਈ ਕਸਵਰ ਮੁਬਾਰਕ ਭੱਟ ਹੋਰਾਂ NSF ਦੀ ਛਤਰ ਛਾਵੇਂ ਸਿਆਸਤ ਸ਼ੁਰੂ ਕੀਤੀ ਤੇ ਭਰਵਾਂ ਕੰਮ ਕੀਤਾ। ਕਾਲਜ ਦੇ ਪਹਿਲੇ ਸਾਲ ਹੀ ਉਹਨਾਂ ਕਾਲਜ ਮੈਗਜ਼ੀਨ ਦੇ ਪੰਜਾਬੀ ਹਿੱਸੇ ਬੁੱਲੇ ਸ਼ਾਹ ਲਈ ਇੱਕ ਭਰਵਾਂ ਮਜ਼ਮੂਨ ਲਿਖਿਆ। ਉਸੇ ਸਾਲ ਉਹਨਾਂ ਕਾਲਜ ਦੇ ਵਰ੍ਹੇਵਾਰ ਸ਼ਾਇਰੀ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਉਸ ਮੁਕਾਬਲੇ ਦੇ ਜੱਜ ਸਾਹੀਵਾਲ ਦੇ ਉਚੇਚੇ ਸ਼ਾਇਰ ਹਾਜੀ ਬਸ਼ੀਰ ਅਹਿਮਦ ਬਸ਼ੀਰ, ਹਕੀਮ ਮਹਿਮੂਦ ਰਿਜ਼ਵੀ ਅਤੇ ਜਾਫਰ ਸ਼ਿਰਾਜ਼ੀ ਸਨ। ਗਵਰਨਮੈਂਟ ਕਾਲਜ ਦੀ ਤਾਰੀਖ ਵਿੱਚ ਪਹਿਲੀ ਵਾਰ ਕਿਸੇ 11ਵੀਂ ਜਮਾਤ ਦੇ ਪੜ੍ਹਿਆਰ ਨੇ ਆਪਣੀ ਨਜ਼ਮ ਤੇ ਪਹਿਲਾ ਇਨਾਮ ਜਿੱਤਿਆ। ਕਸਵਰ ਭੱਟ ਹੋਰਾਂ ਕਾਲਜ ਦੀ ਸਿਆਸਤ ਵੀ ਬੜੀ ਸੋਹਣੀ ਕੀਤੀ ਤੇ ਸਟੂਡੈਂਟ ਯੂਨੀਅਨ ਦੇ ਜਨਰਲ ਸੈਕਟਰੀ ਦੇ ਅਹੁਦੇ ਲਈ ਇਲੈਕਸ਼ਨ ਲੜਿਆ ਤੇ ਜਿੱਤਿਆ ਵੀ। ਜਿਵੇਂ ਹੀ ਕਸਵਰ ਭੱਟ ਕਾਲਜ ਯੂਨੀਅਨ ਦੇ ਜਨਰਲ ਸੈਕਟਰੀ ਚੁਣੇ ਗਏ, ਨਾਲ ਹੀ ਜਨਰਲ ਜ਼ਿਆਉਲ ਹਕ ਨੇ ਮੁਲਕ ਤੇ ਮਾਰਸ਼ਲ ਲਾ ਲਾਗੂ ਕਰਕੇ ਮੁੰਤਖਬ ਵਜ਼ੀਰ ਆਜ਼ਮ ਜ਼ੁਲਫਿਕਾਰ ਅਲੀ ਭੁੱਟੋ ਦਾ ਤਖਤਾ ਉਲਟ ਦਿੱਤਾ। ਇਸ ਨਾਬਰੀ ਦੇ ਖਿਲਾਫ ਕਸਵਰ ਭੱਟ ਹੋਰਾਂ ਕਾਲਜ ਯੂਨੀਅਨ ਵੱਲੋਂ ਕਈ ਜਲਸੇ ਜਲੂਸਾਂ ਦਾ ਪ੍ਰਬੰਧ ਕੀਤਾ ਤੇ ਗੱਜ ਵੱਜ ਕੇ ਤਕਰੀਰਾਂ ਕੀਤੀਆਂ। ਕਸਵਰ ਮੁਬਾਰਕ ਭੱਟ ਆਪ ਦੇ ਸਿਆਸੀ ਕੰਮ ਤੇ ਫਿਕਰ ਪਾਰੋਂ ਕਈ ਵਾਰੀ ਜੇਲ੍ਹ ਵੀ ਗਏ। ਜੇਲ੍ਹ ਦੀਆਂ ਔਕੜਾਂ ਤੇ ਪੁਲਿਸ ਦਾ ਜ਼ਾਲਮਾਨਾ ਟਾਰਚਰ ਵੀ ਉਹਨਾਂ ਨੂੰ ਲੁਕਾਈ ਤੇ ਸੱਚਾਈ ਦੀ ਗੱਲ ਕਰਨ ਤੋਂ ਰੋਕ ਨਾ ਸਕਿਆ। ਉਸ ਵੇਲੇ ਉਹ 12ਵੀਂ ਜਮਾਤ ਵਿੱਚ ਪੜ੍ਹਦੇ ਸਨ। ਉਹਨਾਂ ਨੂੰ ਪੰਜਾਬ ਦੀਆਂ ਕਈ ਜੇਲ੍ਹਾਂ ਵਿੱਚ ਰੱਖ ਕੇ ਡਰਾਉਣ ਤੇ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਕਸਵਰ ਮੁਬਾਰਕ ਭੱਟ ਹੋਰਾਂ ਨੂੰ ਜਦ ਸੈਂਟਰਲ ਜੇਲ੍ਹ ਸਾਹੀਵਾਲ ਤੋਂ ਪੰਜਾਬ ਦੀ ਕਿਸੇ ਹੋਰ ਜੇਲ੍ਹ ਘੱਲਿਆ ਜਾਂਦਾ ਤੇ ਉਹ ਬੜੇ ਦੁਖੀ ਹੋ ਜਾਂਦੇ ਤੇ ਆਖਦੇ, ਮੈਂ ਸਾਹੀਵਾਲ ਤੋਂ ਦੂਰ ਜਾ ਕੇ ਹੋਰ ਦੁਖੀ ਹੋ ਜਾਂਦਾ ਹਾਂ। ਉਸ ਦੌਰ ਵਿੱਚ ਕਸਵਰ ਭੱਟ ਦੇ ਵੱਡੇ ਭਾਈ ਵਕਾਸ ਭੱਟ ਵੀ ਉਹਨਾਂ ਦੇ ਨਾਲ ਹੀ ਸਿਆਸੀ ਲਹਿਰ ਦਾ ਹਿੱਸਾ ਸਨ। ਵਕਾਸ ਭੱਟ ਹੋਰੀ ਦੇਸ਼ ਨਿਕਾਲੇ ਤੋਂ ਬਾਅਦ ਹਾਲੈਂਡ ਚਲੇ ਗਏ ਤੇ ਉਹਨਾਂ ਕਸਵਰ ਭੱਟ ਹੋਰਾਂ ਦੀ ਸਿਆਸੀ ਪਨਾਹ ਲਈ ਸਾਰੇ ਇੰਤਜ਼ਾਮ ਵੀ ਕਰ ਲਏ। ਪਰ ਕਸਵਰ ਭੱਟ ਹੋਰਾਂ ਆਪ ਦਾ ਵਤਨ ਛੱਡਣ ਤੋਂ ਇਨਕਾਰ ਕਰ ਦਿੱਤਾ। ਕਸਵਰ ਭੱਟ ਆਪ ਦੇ ਆਖਰੀ ਸਾਹ ਤਾਈਂ ਆਪ ਦੀ ਧਰਤੀ ਤੇ ਹੀ ਰਹੇ ਤੇ ਲੁਕਾਈ ਤੇ ਹੱਕ ਸੱਚ ਦੀ ਗੱਲ ਕਰਦੇ ਰਹੇ। ਆਮਰੀਅਤ ਦੇ ਖਿਲਾਫ ਪੀਪਲਜ਼ ਪਾਰਟੀ ਨਾਲ ਰਲ ਕੇ ਸਿਆਸੀ ਜਿੱਦੋ-ਜਹਿਦ ਵੀ ਕੀਤੀ। ਬੇਨਜ਼ੀਰ ਭੁੱਟੋ ਜਦ ਪਾਕਿਸਤਾਨ ਆਈਆਂ ਤੇ ਕਸਵਰ ਭੱਟ ਹੋਰਾਂ ਬਾਹ-ਬੇਲੀ ਬਣ ਕੇ ਆਮਰੀਅਤ ਦੇ ਖਿਲਾਫ ਆਵਾਜ਼ ਚੁੱਕੀ ਤੇ ਜਲਸਿਆਂ ਵਿੱਚ ਤਕਰੀਰਾਂ ਵੀ ਕੀਤੀਆਂ।
ਉਸੇ ਦੌਰ ਵਿੱਚ ਮਜੀਦ ਅਮਜਦ ਅਕੈਡਮੀ ਵਿੱਚ ਅਦਬੀ ਇਜਲਾਸ ਕਰਾਏ ਤੇ ਸਾਹੀਵਾਲ ਅਕੈਡਮੀ ਵੱਲੋਂ ਕਈ ਵਰੇ ਅਦਬ ਤੇ ਆਰਟ ਦਾ ਕੰਮ ਕੀਤਾ। ਉਸ ਵੇਲੇ ਦੀ ਪੰਜਾਬੀ ਸੂਝਵਾਨਾਂ ਨਾਲ ਕਸਵਰ ਬੱਟ ਹੋਰਾਂ ਦੀ ਗੂੜੀ ਸੰਗਤ ਸੀ ਤੇ ਉਹਨਾਂ ਆਪਣੇ ਆਪ ਨੂੰ ਆਪਣਾ ਰੂਹ ਰਾਜ਼ੀ ਕਰਨ ਲਈ ਪੰਜਾਬੀ ਲਹਿਰ ਨਾਲ ਜੋੜ ਲਿਆ। ਇੱਕ ਤਨਜ਼ੀਮ ਪੰਜਾਬ ਲੋਕ ਲਹਿਰ ਬਣਾਈ ਜਿਹਦਾ ਮਕਸਦ ਪੰਜਾਬੀ ਜ਼ਬਾਨ ਤੇ ਪੰਜਾਬੀ ਰਹਿਤਲ ਦਾ ਬਚਾਅ ਤੇ ਵਧਾਅ ਸੀ। ਇਸ ਤਨਜ਼ੀਮ ਦੇ ਮਿਸ਼ਨ ਤੇ ਆਪ ਦੇ ਵਿਚਾਰਾਂ ਨੂੰ ਤੋੜ ਚਾੜਨ ਲਈ ਆਪਣਾ ਤਨ ਮਨ ਧਨ ਲਾ ਛੜਿਆ। ਕਸਵਰ ਬੱਟ ਹੋਰਾਂ ਆਪ ਦੀ ਬੇਚੈਨ ਰੂਹ ਨੂੰ ਸੁੱਖ ਦੇਵਣ ਲਈ ਰੂਹਾਨੀਅਤ ਵੱਲ ਟੁਰ ਪਏ ਤੇ ਸਿਲਸਿਲਾ ਚਿਸ਼ਤੀਆ ਦੇ ਬਜ਼ੁਰਗ ਸ਼ਾਹ ਯੂਸਫ ਹਸਨ ਸਾਬਰੀ ਰਹਿਮਤੁल्लाह ਅਲੈਹ ਦੇ ਹੱਥ ਤੇ ਬਈਅਤ ਕੀਤੀ। ਕਸਵਰ ਬੱਟ ਹੋਰੀ ਮਹਿਕਮਾ ਫੂਡ ਵਿੱਚ ਮੁਲਾਜ਼ਮ ਸਨ ਤੇ 21 ਅਪ੍ਰੈਲ 2021 ਵਿੱਚ ਡਿਸਟ੍ਰਿਕਟ ਫੂਡ ਕੰਟਰੋਲਰ ਦੇ ਤੌਰ ਤੇ ਰਿਟਾਇਰ ਹੋਏ। ਪੰਜਾਬ ਲੋਕ ਲਹਿਰ ਦੀ ਛਤਰ ਛਾਵੇਂ ਕਸਵਰ ਬੱਟ ਹੋਰਾਂ ਭਰਵੇਂ ਇਕੱਠ ਕੀਤੇ। ਮਾਂ ਬੋਲੀ ਪੰਜਾਬੀ ਵਿੱਚ ਮੁੱਢਲੀ ਤਾਲੀਮ ਦੀ ਮੰਗ ਲਈ ਹਰ ਮਹਾਜ਼ ਦੇ ਮੈਦਾਨ ਵਿੱਚ ਬੇਖੌਫ ਲੱਥੇ। ਕਸਵਰ ਬੱਟ ਹੋਰੀ ਹਰ ਸਾਲ 21 ਫਰਵਰੀ ਨੂੰ ਮਾਂ ਬੋਲੀ ਦਿਹਾੜ ਰੈਲੀਆਂ ਤੇ ਜਲਸੇ ਕੱਢ ਕੇ ਬੜੇ ਜ਼ੋਰ ਤੇ ਸ਼ੋਰ ਨਾਲ ਮਨਾਉਂਦੇ ਸਨ। ਕਸਵਰ ਬੱਟ ਇੰਟਰਨੈਸ਼ਨਲ ਸੈਂਟਰ ਫॉर ਪੰਜਾਬ ਸਟੱਡੀਜ਼ ਸਰਗੋਧਾ ਯੂਨੀਵਰਸਿਟੀ ਦੇ ਐਡਵਾਈਜ਼ਰੀ ਬੋਰਡ ਮੈਂਬਰ ਸਨ। ਪੰਜਾਬ ਦੀਆਂ ਕਈ ਪੰਜਾਬੀ ਤਨਜ਼ੀਮਾਂ ਨੇ ਉਹਨਾਂ ਨੂੰ ਉਹਨਾਂ ਦੀ ਹਯਾਤੀ ਵਿੱਚ ਕਈ ਐਵਾਰਡ ਦਿੱਤੇ। ਕਸਵਰ ਮੁਬਾਰਕ ਬੱਟ ਹੋਰਾਂ ਆਪ ਦੀ ਸਾਰੀ ਹਯਾਤੀ ਹੱਕ ਸੱਚ ਦੀ ਗੱਲ ਕੀਤੀ ਤੇ ਲੁਕਾਈ ਦੇ ਹੱਕ ਦੀ ਜੰਗ ਲੜੀ ਤੇ ਲੁਕਾਈ ਫਾਇਦੇ ਲਈ ਜਿਨਾਹ ਲਾਇਬ੍ਰੇਰੀ ਤੇ ਸਾਹੀਵਾਲ ਆਰਟਸ ਕਾਉਂਸਲ ਬਣਾਉਣ ਲਈ ਕਾਮਯਾਬ ਹੋਏ। ਕਸਵਰ ਮੁਬਾਰਕ ਬੱਟ ਹੋਰਾਂ ਨੂੰ ਯਾਰ ਬੇਲੀ ਇਕੱਠੇ ਕਰਕੇ ਮੇਲੇ ਲਾਉਣ ਦਾ ਬੜਾ ਸ਼ੌਕ ਸੀ। ਉਹਨਾਂ ਦੇ ਜੰਨਤ ਵਾਸੀ ਹੋਣ ਤੋਂ ਬਾਅਦ ਜਿਸ ਤਰ੍ਹਾਂ ਸੱਜਣਾ ਬੇਲੀਆਂ ਤੇ ਲੁਕਾਈ ਦੀਆਂ ਤਨਜ਼ੀਮਾਂ ਨੇ ਉਹਨਾਂ ਨੂੰ ਜਿਹੜੇ ਚੰਗੇ ਲਫ਼ਜ਼ਾਂ ਵਿੱਚ ਯਾਦ ਰੱਖਿਆ ਉਹ ਸਲਾਹਣ ਯੋਗ ਹੈ। ਬੜੇ ਰਿਸਾਲਿਆਂ ਤੇ ਅਖਬਾਰਾਂ ਨੇ ਉਹਨਾਂ ਲਈ ਮਜ਼ਮੂਨ ਲਿਖ ਕੇ ਛਾਪੇ ਚਾੜੇ। ਕਈ ਸੂਝਵਾਨਾਂ ਨੇ ਉਹਨਾਂ ਨੂੰ ਬਾਬਾ ਪੰਜਾਬੀ ਆਖਿਆ। ਕਈ ਸ਼ਾਇਰਾਂ ਨੇ ਉਹਨਾਂ ਤੇ ਨਜ਼ਮਾਂ ਲਿਖੀਆਂ। ਇਹੋ ਉਹਨਾਂ ਦੀਆਂ ਸੋਚਾਂ ਤੇ ਫਿਕਰਾਂ ਦੇ ਸੱਚੇ ਹੋਣ ਦਾ ਸਬੂਤ ਹੈ। 2023 ਮਾਂ ਬੋਲੀ ਦਿਹਾੜ ਦੇ ਮੌਕੇ ਤੇ 7 ਸਾਰੇ ਸ਼ਹਿਰਾਂ ਤੇ ਬਰਤਾਨੀਆ ਵਿੱਚ ਵੀ ਕਸਵਰ ਮੁਬਾਰਕ ਬੱਟ ਹੋਰਾਂ ਦੀ ਵੇਲ ਦਿੱਤੀ ਗਈ ਤੇ ਉਹਨਾਂ ਦੇ ਨਾਂ ਤੇ ਕਈ ਬੂਟੇ ਲਾਏ ਗਏ। ਕਸਵਰ ਬੱਟ ਹੋਰੀ ਜਿਵੇਂ ਆਪ ਦੀ ਹਯਾਤੀ ਵਿੱਚ ਮੁਹੱਬਤਾਂ ਵੰਡਦੇ ਸਨ, ਉਂਝ ਹੀ ਉਹਨਾਂ ਦੇ ਯਾਰ ਬੇਲੀ ਉਹਨਾਂ ਤੇ ਆਪ ਦੀਆਂ ਮੁਹੱਬਤਾਂ ਵਾਰ ਰਹੇ ਨੇ। ਕਸਵਰ ਬੱਟ ਵਰਗੇ ਪੁੱਤਰ ਜਦ ਤਾਈਂ ਇਹ ਧਰਤੀ ਜੰਮਦੀ ਰਹੇਗੀ, ਇਹਦਾ ਮਾਣ ਸਮਾਨ ਕੋਈ ਖੋ ਨਹੀਂ ਸਕਦਾ। ਉਹਨਾਂ ਦੀ ਇਹ ਰੀਤ ਉਹਨਾਂ ਦੇ ਸੱਜਣ ਨਿਭਾਉਂਦੇ ਰਹਿਣਗੇ ਤਾਂ ਜੇ ਉਹ ਜਨਤਾਂ ਵਿੱਚ ਬੈਠੇ ਵੇਖ ਕੇ ਖੁਸ਼ ਹੁੰਦੇ ਰਹਿਣ। ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ।